व्यूअर्स वेलकम बैक टू प्रोग्राम। सो व्यूअर्स गलबात करन जा रहे हैं जिस तरह कि ਆਪਾਂ ਆਪਣੇ ਜਿਹੜੇ व्यूअर्स ਜਿਹੜੇ ਲਿਖਤਾਂ ਨੇ ਉਹ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਕਿ ਆਬਜ਼ਰਵਰ ਸੈਂਟਰ ਦੀ ਜਿਹੜੀ ਆਈਡੀ ਤੋਂ ਜਿਹੜੀ ਲਿਖਤ ਸਾਨੂੰ ਮਿਲੀ ਹੈ ਆਸਟ੍ਰੇਲੀਆ ਗਵਰਨਮੈਂਟ ਦਾ ਭਾਰਤ ਵੱਲੋਂ ਝੁਕਣਾ ਗਲਤ ਨੀਤੀ ਹੈ। ਸੋ ਇਸ ਬਾਰੇ ਜਿਹੜੀ ਲਿਖਤ ਵਸੂਲ ਹੋਈ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਆਮ ਤੌਰ ਤੇ ਅਸੀਂ ਸ਼ੁੱਕਰਵਾਰ ਫਰਾਈਡੇ ਜੁਮੇ ਦੇ ਰੋਜ਼ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਦੀ ਸ਼ਮੂਲੀਅਤ ਕਰਦੇ ਹਾਂ। ਆਪਣੇ ਸਾਡੇ ਸ਼ਾਇਰ ਜਿਹੜੇ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਕਲਾਮ ਸਾਂਝਾ ਕਰਦੇ ਹਾਂ। ਅੱਛਾ। ਪਰ ਕਈ ਵਾਰ ਫਰਾਈਡੇ ਟਰੈਵਲ ਹੋਣ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਇਹ ਮਿਸ ਵੀ ਹੁੰਦਾ। ਸੋ ਮੈਂ ਕਈ ਵਾਰ ਵਰਕਿੰਗ ਡੇਜ਼ ਦੇ ਵਿੱਚ ਵੀ ਦੂਸਰੇ ਦਿਨਾਂ 'ਚ ਵੀ ਜਿਹੜਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਿਹਦੇ 'ਚ ਕੋਈ ਨਾ ਕੋਈ ਮੈਸੇਜ ਹੈ ਉਸ ਲਿਖਤ ਨੂੰ ਜਿਹੜਾ ਉਹ ਐਂਟਰਟੇਨ ਕਰਾਂ। ਸੋ ਇਸ ਪੀਰੀਅਡ 'ਚ ਪਿਛਲੇ 2 ਹਫ਼ਤੇ ਦੇ ਵਿੱਚ ਆਬਜ਼ਰਵੇਸ਼ਨ ਸੈਂਟਰ ਦੀ ਆਈਡੀ ਤੋਂ ਸਾਨੂੰ 2 ਲਿਖਤਾਂ ਹਾਸਲ ਹੋਈਆਂ। ਪਹਿਲੀ ਕਿਉਂਕਿ ਉਹਦੇ 'ਚ ਆਸਟ੍ਰੇਲੀਅਨ ਗਵਰਨਮੈਂਟ ਆਉਣ ਵਾਲੇ ਜੁਲਾਈ ਦੇ ਮਹੀਨੇ 'ਚ ਜਦੋਂ ਕਿ ਮੋਦੀ ਨੇ ਆਸਟ੍ਰੇਲੀਆ ਆਉਣਾ ਉਹਦੇ ਆਓ ਭਗਤ ਦੀਆਂ ਤਿਆਰੀਆਂ ਕਰ ਰਹੀ ਹੈ ਔਰ ਉਸ ਬਾਰੇ ਇਸ ਲਿਖਤ ਦੇ ਵਿੱਚ ਹਾਈਲਾਈਟ ਕੀਤਾ ਗਿਆ ਕਿ ਭਾਈ ਫਤਿਹ ਬੁਲਾਈ ਹੈ। ਅੱਛਾ। Australian government has recently ramped up preparations for state visit of Indian Prime Minister Modi to Australia in July later this year and are framing the rebranded relationship as maritime security partnership after earlier attempts to portray India as a emerging economy and basing the relationship on that assumption. So the new proposed security partnership with New Delhi is strange, considering that most of the Indian Navy, especially the submarines, are Russian technology and Russia is a junior partner of China in BRICS axis. ਹੁਣ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਜਦੋਂ ਆਸਟ੍ਰੇਲੀਆ ਭਾਰਤ ਵੱਲ ਝੁਕਾਅ ਰੱਖਦਾ ਸੀ ਤਾਂ ਇਹ ਬ੍ਰਾਂਡ ਵੇਚਿਆ ਜਾਂਦਾ ਸੀ ਕਿ ਦੇਖੋ ਭਾਰਤ ਦੁਨੀਆ ਦੀ ਉੱਭਰ ਰਹੀ ਆਰਥਿਕਤਾ ਹੈ, ਐਮਰਜਿੰਗ ਇਕੋਨਮੀ। ਔਰ ਹੁਣ ਤਾਂ ਉਹਨਾਂ ਦਾ ਜਲੂਸ ਨਿਕਲ ਗਿਆ, ਉਹਨਾਂ ਦੀ ਇੰਡੀਅਨ ਰੂਪੀ ਹੈ, ਉਹਨਾਂ ਦੀ ਕਰੰਸੀ ਵਰਸਟ ਪਰਫਾਰਮਿੰਗ ਇਨ ਦਾ ਵਰਲਡ ਹੈ। ਹੁਣ ਇਹਨੂੰ ਜਿਹੜਾ ਆਸਟ੍ਰੇਲੀਆ ਵੱਲੋਂ ਇਹ ਲੇਬਲ ਦਿੱਤਾ ਜਾ ਰਿਹਾ ਕਿ ਜੀ ਅਸੀਂ ਇਹ ਮੈਰੀਟਾਈਮ ਸਿਕਿਉਰਿਟੀ ਜਿਹੜੀ ਹੈ ਉਸ ਦੇ ਲਈ ਇੰਡੀਆ ਦੇ ਨਾਲ ਸਾਂਝਾਂ ਪਾ ਰਹੇ। ਅਤੇ ਇਹਨਾਂ ਦਾ ਇਹ ਕਹਿਣਾ ਵੀ ਜਿਹੜੀ ਸਬਮੈਰੀਨ ਔਰ ਸਾਰਾ ਇਹ ਫੀਲਡ ਹੈ ਇਹ ਤਾਂ ਆਲਰੇਡੀ ਉਹਨਾਂ ਦੇ ਕੋਲ ਇੰਡੀਆ ਕੋਲ ਰਸ਼ੀਅਨ ਟੈਕਨੋਲੋਜੀ ਹੈ ਔਰ ਰਸ਼ੀਆ ਜਿਹੜਾ ਉਹ ਜੂਨੀਅਰ ਪਾਰਟਨਰ ਹੈ ਚਾਈਨਾ ਦਾ ਔਰ ਇਹ ਸਾਰੇ ਬ੍ਰਿਕਸ ਐਕਸਿਸ ਦੇ ਵਿੱਚ। ਆਸਟ੍ਰੇਲੀਆਜ਼ ਪ੍ਰਾਇਮਰੀ ਕੰਸਰਨ ਇਨ ਇੰਡੋ ਪੈਸੀਫਿਕ ਰੀਜਨ ਇਜ਼ ਚਾਈਨਾ। ਸੋ ਆਈ ਫੇਲ ਟੂ ਅੰਡਰਸਟੈਂਡ ਦਾ ਲੌਜਿਕ behind trusting India while President Trump's rhetoric has scared off Anglo-sphere countries and they are a little shaken and are looking elsewhere for newer, more balanced ties. ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਯੂਰਪੀਅਨ ਐਂਗਲੋਸਫੀਅਰ ਨੂੰ ਵੀ ਦੌੜਾ ਦਿੱਤਾ ਤੇ ਤੁਸੀਂ ਇੰਡੀਆ ਤੇ ਟਰਸਟ ਕਰ ਰਹੇ ਹੋ ਜਿਹੜਾ ਰਸ਼ੀਆ ਦੇ ਨਾਲ ਹੈ ਟੈਕਨੋਲੋਜੀ। ਰਸ਼ੀਆ ਜੂਨੀਅਰ ਪਾਰਟਨਰ ਹੈ ਚਾਈਨਾ ਦੇ ਤੇ ਜਿਹੜਾ ਵੱਡਾ ਐਨਮੀ ਹੈ ਜਿਹਨੂੰ ਡਿਕਲੇਅਰ ਉਹ ਚਾਈਨਾ ਹੈ। ਫਿਰ ਤੁਸੀਂ ਕਿਸ ਕਿਸਮ ਦੀ ਇੰਡੀਆ ਦੇ ਨਾਲ ਜਿਹੜੀ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਉਹਦਾ ਮਤਲਬ ਕੀ ਹੈ? ਇੰਡੀਆ ਇਜ਼ ਨੋਵੇਅਰ ਨੀਅਰ a safe and secure bet. It's going to be largest contributor to instability in coming decades with a weak army vis-a-vis China and even Pakistan after last year's war. So while Australian government might be seeing merits that we don't in this relationship, it remains to be seen what they actually get out of this really strange leap towards a autocratic regime with a weaker military than its primary adversaries. बहुत ठीक नुकता उन्होंने किया। उन्होंने कहा भी सानू तो नज़र आ रहा है भी इंडिया के पहले इकोनॉमिकली पहला ही कुछ नहीं है, जिहड़ी टैक्नोलॉजी करके तुसीं नाल जोड़ना चाहुंदे हो वो तो रशिया और चाइना उहदे जाके पैरां 'च डिगण वाली गल है। ਸੋ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਇਹਨੂੰ ਸੇਫ ਤੇ ਸਿਕਿਉਰ ਬੈਟ ਕਿਵੇਂ ਆਸਟ੍ਰੇਲੀਆ ਵਾਲੇ ਸਮਝ ਰਹੇ ਨੇ ਜਦੋਂ ਕਿ ਆਉਣ ਵਾਲੇ ਡੈਕੇਡਸ ਦੇ ਵਿੱਚ ਇਹਦੀ ਆਰਮੀ ਵੀ ਚੀਨ ਦੇ ਮੁਕਾਬਲੇ ਈਵਨ ਪਾਕਿਸਤਾਨ ਤੋਂ ਵੀ ਜੁੱਤੀਆਂ ਖਾਧੀਆਂ ਨੇ ਪਿਛਲੇ ਸਾਲ 'ਚ।
ਸੋ ਇਹ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਕਿਹੜੀ ਮੈਰਿਟ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਉਹ ਇਸ ਸਾਰੇ ਦੇ ਵਿੱਚ ਅੱਗੇ ਵੱਧ ਕੇ ਇੱਕ ਆਟੋਕ੍ਰੈਟਿਕ ਰਜੀਮ ਦੇ ਨਾਲ ਜਿਹਦੀ ਇੱਕ ਵੀਕ ਮਿਲਟਰੀ ਹੈ ਉਸ ਨੂੰ ਜਿਹੜਾ ਹੈ ਉਹ ਤਰਜੀਹ ਦੇ ਰਹੇ ਨੇ। ਅੱਛਾ। ਆਈ ਹੋਪ ਆਸਟ੍ਰੇਲੀਅਨ ਗਵਰਨਮੈਂਟ ਸੀਜ਼ ਇੰਡੀਆ for what it is and re-evaluate their position on trusting them even for being a namesake military partner, let alone being tested when Australia needs them, because there are countless examples of Indians ditching their partner in middle of a conflict. ਉਹਨਾਂ ਦਾ ਕਹਿਣਾ ਕਿ ਵੀ ਮੈਂ ਇਹ ਆਸ ਕਰਦਾ ਕਿ ਆਸਟ੍ਰੇਲੀਅਨ ਗਵਰਨਮੈਂਟ ਭਾਰਤ ਦੀ ਹਕੀਕਤ ਨੂੰ ਸਮਝੇ, ਰੀਐਵੈਲੂਏਟ ਕਰੇ ਆਪਣੀ ਪੋਜੀਸ਼ਨ ਇਹਦੇ ਬਾਰੇ ਕਿ ਭਾਈ ਇਹ ਤਾਂ ਜਿਹੜਾ ਜੇ ਨੇਮਸੇਕ ਪਾਰਟਨਰ ਵੀ ਬਣਿਆ, ਬਾਕੀ ਤਾਂ ਛੱਡੋ ਉਹਨੇ ਆਸਟ੍ਰੇਲੀਆ ਦੇ ਨਾਲ ਕੀ ਖਲੋਣਾ ਹੈ। ਇਹ ਤਾਂ ਕਿੰਨੀਆਂ ਉਦਾਹਰਨਾਂ ਨੇ ਕਿ ਆਪਣੇ ਪਾਰਟਨਰ ਨੂੰ, ਸਾਥੀ ਨੂੰ ਜਿਹੜਾ ਮੰਝਧਾਰ ਦੇ ਵਿੱਚ ਛੱਡ ਕੇ ਇਹ ਦੌੜ ਜਾਂਦੇ ਨੇ। ਸੋ ਇਹ ਉਹਨਾਂ ਦੀ ਵਾਰਨਿੰਗ ਹੈ ਕਿ ਭਾਈ ਆਸਟ੍ਰੇਲੀਅਨ ਗਵਰਨਮੈਂਟਸ ਮਿਸਗਾਈਡਡ ਲਰਚ ਟੁਵਰਡਸ ਇੰਡੀਆ। ਇੱਕ ਉਹਨਾਂ ਦੀ ਲਿਖਤ ਜਿਹੜੀ ਸ਼ਾਇਦ ਉਸ ਤੋਂ ਪਹਿਲਾਂ ਸੀ ਉਹਦੇ 'ਚ, ਕਿਉਂਕਿ ਸਾਡੇ ਨਾਲ ਵੀ ਕੁਝ ਵੀਰ ਭੈਣਾਂ ਕਈ ਵਾਰ ਇਹ ਕਰਦੇ ਨੇ ਕਿ ਜੀ ਤੁਸੀਂ ਉਹਦੇ ਬਾਰੇ ਕਿਉਂ ਕਹਿ ਦਿੱਤਾ, ਇਹਦੇ ਬਾਰੇ ਕਿਉਂ ਕਹਿ ਦਿੱਤਾ, ਉਹਨੇ ਸਾਨੂੰ ਖਾਲਿਸਤਾਨ ਬਣਾ ਕੇ ਦੇਣਾ, ਇਹਨੇ ਸਾਨੂੰ ਖਾਲਿਸਤਾਨ ਬਣਾ। ਇਹ ਠੀਕ ਹੈ, ਅਸੀਂ ਸਮਝਦੇ ਹਾਂ ਕਿ ਵੈਸਟਰਨ ਡੈਮੋਕ੍ਰੇਸੀਜ਼ ਇਨ ਜਨਰਲ, ਅਮਰੀਕਾ ਇਨ ਪਰਟੀਕੂਲਰ ਸਾਡਾ ਵੈਲਿਊ ਸਿਸਟਮ ਪੈਰਲਲ ਰਨ ਕਰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸਾਨੂੰ ਤਵੱਕੋ ਹੈ। ਪਰ ਇੱਕ ਗੱਲ ਹਰ ਸਿੱਖ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਜਿਹੜਾ ਅੱਗੇ ਅਸੀਂ ਦੁਹਰਾ ਕੇ ਵੀ ਹਟੇ ਹਾਂ ਕਿ ਭਾਈ ਜਿਹੜਾ ਅਲਟੀਮੇਟਲੀ ਗੁਰੂ ਦੇ ਸਹਾਰੇ ਖਾਲਸੇ ਨੇ ਆਪਣੇ ਬਲਬੂਤੇ ਤੇ 18ਵੀਂ ਸਦੀ 'ਚ ਵੀ ਠੀਕ ਹੈ ਅਲਾਇੰਸ ਕੀਤੇ ਉਹਨਾਂ ਨੇ, ਮੁਗਲਾਂ ਨੂੰ ਵੀ ਹਰਾਇਆ, ਅਫਗਾਨਾਂ ਨੂੰ ਵੀ ਪਾਸੇ ਕੀਤਾ, ਮਰਾਠਿਆਂ ਨੂੰ ਵੀ ਪਾਸੇ ਕੀਤਾ, ਵਕਤੀ ਅਲਾਇੰਸ ਵੀ ਕੀਤੇ, ਪਰ ਫੇਥ ਉਹਨਾਂ ਦਾ ਇਹੀ ਸੀ ਕਿ ਵੀ ਹਮ ਪਾਤਸ਼ਾਹੀ ਸਤਿਗੁਰ ਦੇਈ, ਕਿ ਸਾਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੈ ਔਰ ਅਸੀਂ ਗੁਰੂ ਦੇ ਸਹਾਰੇ ਈਮਾਨ ਦੇ ਨਾਲ ਅਸੀਂ ਇਸ ਨੂੰ ਲੈਣਾ। ਸੋ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਟਾਈਟਲ ਦਿੱਤਾ ਹੈ ਪ੍ਰੋਫਿਟ ਮੂਸਾ ਟੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸੋ ਬੇਸ਼ੱਕ ਅੱਜ ਜੋ ਯਹੂਦੀ ਜਾਂ ਇਜ਼ਰਾਈਲ ਜੋ ਕਰ ਰਿਹਾ ਫਲਸਤੀਨੀਆਂ ਨਾਲ ਕੰਡੈਮਨੇਬਲ ਹੈ, ਪਰ ਇੱਕ ਐਗਜ਼ਾਮਪਲ ਜਿਹੜੀ ਹਿਸਟਰੀ 'ਚ ਹੈ ਕਿ ਕਿਵੇਂ ਜਿਹੜੇ ਪ੍ਰੋਫਿਟ ਸੀ ਜਿਹੜੇ ਹਜ਼ਰਤ ਮੂਸਾ, ਉਹ ਯਹੂਦੀਆਂ ਨੂੰ ਇਜਿਪਟ ਦੀ ਗੁਲਾਮੀ 'ਚੋਂ ਕੱਢ ਕੇ ਫਰੀडम 'ਚ ਲੈ ਕੇ ਗਏ ਸੀ। ਸੋ ਉਹਨੂੰ ਉਹਨਾਂ ਨੇ ਇੱਕ ਬੇਸ ਐਗਜ਼ਾਮਪਲ ਦੇ ਤੌਰ ਤੇ ਵਰਤਿਆ ਕਿ ਵੀ ਸਾਡੇ ਵੀ ਗੁਲਾਮੀ ਦੇ ਸੰਗਲ ਗੁਰੂ ਕਲਗੀਧਰ ਪਾਤਸ਼ਾਹ ਨੇ ਹੀ ਸਾਨੂੰ ਜਿਹੜਾ ਆਜ਼ਾਦੀ ਬਖਸ਼ਣੀ ਹੈ। ਉਹਨਾਂ ਨੇ ਕਿਹਾ ਕਿ ਵੈਨ ਟੁਡੇ Guru Gobind Singh Ji's sons fight against the Hindutva regime, we should not forget that our Guru Pitaji has liberated us from Brahminical slavery, and he is the one who will make sure it remains that way, just like Prophet Moses liberated his people, the Jews, out of Egyptian pharaonic ਸਲੇਵਰੀ। ਫਰਾਉਨ ਸੀਗੇ ਉਹਨਾਂ ਦੇ ਬਾਦਸ਼ਾਹ, ਉਹਨਾਂ ਨੂੰ ਕਹਿੰਦੇ। ਅੱਛਾ। ਉਹਨਾਂ ਨੇ ਕਿਹਾ ਵੀ ਜਿਵੇਂ ਉਹਦੇ ਫਰਾਉਨ ਦੇ ਕਬਜ਼ੇ 'ਚੋਂ ਕੱਢ ਕੇ ਹਜ਼ਰਤ ਮੂਸਾ ਲੈ ਕੇ ਗਏ, ਇਵੇਂ ਹੀ ਜਿਨ੍ਹਾਂ ਨੇ ਸਾਨੂੰ ਬ੍ਰਾਹਮਣਿਕਲ ਸਲੇਵਰੀ ਚੋਂ ਕੱਢਿਆ ਹੋਇਆ, ਅਸੀਂ ਫਸ ਗਏ, ਕਿਉਂਕਿ ਗੁਰੂ ਨੇ ਤਾਂ ਸਾਨੂੰ ਹਦਾਇਤ ਕੀਤੀ ਸੀ ਕਿ ਭਾਈ ਜਬ ਲਗ ਖਾਲਸਾ ਰਹੇ ਨਿਆਰਾ, तब लग तेज दियो मैं सारा, जाबे गहे बिपरन की रीत मैं ना करो इनकी। बिपर ब्राह्मण ਨੂੰ ਕਹਿੰਦੇ ਨੇ ਕਿ ਜਦੋਂ ਨਿਆਰਾਪਨ ਕਾਇਮ ਹੈ, ਮੇਰਾ ਤੇਜ ਪ੍ਰਤਾਪ ਔਰ ਸਭ ਖਾਲਸੇ ਕੋਲ ਹੈ। ਪਰ ਜਿਸ ਦਿਨ ਖਾਲਸੇ ਨੇ ਬਿਪਰ ਦਾ ਰਸਤਾ ਚੁਣਿਆ, ਬ੍ਰਾਹਮਣ ਦਾ ਰਸਤਾ ਚੁਣਿਆ, ਫਿਰ ਮੇਰਾ ਖਾਲਸੇ ਨਾਲ ਤਾਲੁਕ ਨਹੀਂ। ਉਹਨਾਂ ਨੇ ਕਿਹਾ ਕਿ while Sikhs should engage allies and build relationship with other powers on worldly level, but our take should only be on Guru Pita and not on a worldly power. Guru Pita ਦੇ ਉੱਤੇ ਸਾਡੀ ਟੇਕ ਹੋਣੀ ਚਾਹੀਦੀ ਹੈ। ਬਿਲਕੁਲ। It is a flawed argument that a greater worldly force is the only thing that can assist us. Biggest weapon a Sikh has is his undying love and belief in his Guru Pita, that no matter the situation be, it fields of Kuprahida or jungles of Kanuwan, Guru Pitaji has never abandoned his panth and we have bounced back strong. ਉਹਨਾਂ ਨੇ ਕਿਹਾ ਵੀ ਠੀਕ ਹੈ, ਦੁਨੀਆ ਦੀ ਜਿਹੜੀ ਇਹ ਆਰਗੂਮੈਂਟ ਹੈ ਸਾਡੇ ਕੁਝ ਵੀਰਾਂ ਭੈਣਾਂ ਦੀ ਕਿ ਭਾਈ
ਜਿਹੜਾ ਇੱਕੋ ਇੱਕ ਵਰਲਡਰੀ ਪਾਵਰ ਦੇ ਉੱਤੇ ਹੀ ਸਾਨੂੰ ਟੇਕ ਰੱਖ ਕੇ ਆਪਣੀ ਆਜ਼ਾਦੀ ਵੱਲ ਦੇਖਣਾ ਚਾਹੀਦਾ ਹੈ। ਅੱਛਾ। ਪਰ ਸਿੱਖਾਂ ਦੇ ਕੋਲ ਜੇ ਕੋਈ ਸਭ ਤੋਂ ਪਾਵਰਫੁਲ ਵੈਪਨ ਹੈ ਉਹ ਗੁਰੂ ਪਿਤਾ ਦੇ ਨਾਲ ਇਸ਼ਕ, ਪਿਆਰ ਔਰ ਉਹਨਾਂ ਦੇ ਉੱਤੇ ਭਰੋਸਾ ਹੈ, ਜਿਹੜੇ ਭਰੋਸੇ ਨਾਲ ਅਸੀਂ ਕੁਪਰਹੀੜਾ ਜਿੱਥੇ ਪਹਿਲਾ ਵੱਡਾ ਘੱਲੂਘਾਰਾ ਹੋਇਆ ਉਸ ਚੋਂ ਅਸੀਂ ਨਿਕਲੇ, ਜਾਂ ਕਾਹਨੂੰ ਆਣ ਦਾ ਛੰਭ ਜਿੱਥੇ ਛੋਟਾ ਘੱਲੂਘਾਰਾ ਸੀ ਜਿਹਦੇ ਚੋਂ ਪੰਥ ਸੁਰਖਰੂ ਹੋ ਕੇ ਨਿਕਲਿਆ। ਕਿਉਂਕਿ ਗੁਰੂ ਦਾ ਸਾਡੇ ਨਾਲ ਇਕਰਾਰਨਾਮਾ ਹੈ ਇਹਨਾਂ ਦੇ ਕਹਿਣ ਮੁਤਾਬਕ ਕਿ ਹੀ ਵਿਲ ਨੈਵਰ ਅਬੈਂਡਨ ਦਾ ਪੰਥ, ਉਹ ਕਦੇ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤੇ ਸਕੇਰੀ, ਐਂਡ ਵੀ ਹੈਵ ਬਾਉਂਸਡ ਬੈਕ ਸਟਰੋਂਗ। ਉਹਨਾਂ ਹਾਲਾਤਾਂ 'ਚ ਵੀ ਅਸੀਂ ਮਜ਼ਬੂਤੀ ਦੇ ਨਾਲ ਜਿਹੜਾ ਉਹ ਵਾਪਸ ਮੁੜੇ। I have no doubt freedom is coming, but may Vaheguru bless us with wisdom and guide us forward. Let's not forget civility and respect and move forward as one people, because it's not only about freedom, it's also about we being a nation, and we should start behaving like one, where difference of opinion are respected while we look for our self interest as the ਪੰਥ। ਉਹਨਾਂ ਨੇ ਕਿਹਾ ਜੀ ਇਸ ਬਾਰੇ ਮੈਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਸਾਡੀ ਆਜ਼ਾਦੀ ਆ ਰਹੀ ਹੈ, ਵਾਹਿਗੁਰੂ ਦੀ ਸਾਡੇ ਤੇ ਰਹਿਮਤ ਹੋਏਗੀ, ਪਰ ਸਿਆਣਪ ਦਾ ਪੱਲਾ ਨਾ ਛੱਡੀਏ, ਆਪਸੀ ਸਬੰਧਾਂ ਦੇ ਵਿੱਚ ਵੀ ਸਿਵਿਲਿਟੀ ਤੇ ਰਿਸਪੈਕਟ, ਇੱਕ ਦੂਸਰੇ ਪ੍ਰਤੀ ਸਤਿਕਾਰ ਨੂੰ ਕਾਇਮ ਰੱਖੀਏ, ਇੱਕ ਕੌਮ ਦੇ ਤੌਰ ਤੇ ਅੱਗੇ ਵਧੀਏ। ਇਟਸ ਇਕੱਲੀ ਫਰੀडम ਤੱਕ ਦੀ ਗੱਲ ਨਹੀਂ ਹੈ, ਅਸੀਂ ਇੱਕ ਨੇਸ਼ਨ ਹੈ, ਨੇਸ਼ਨ ਦੇ ਤੌਰ ਦੇ ਉੱਤੇ ਅਸੀਂ ਐਕਟ ਕਰੀਏ ਔਰ ਇਸ ਗੱਲ ਵੱਲ ਧਿਆਨ ਦਈਏ ਕਿ ਜਿਹੜਾ ਡਿਫਰੈਂਸ ਆਫ ਓਪੀਨੀਅਨ ਵੀ ਹੈ, ਇੱਕ ਦੂਸਰੇ ਨਾਲ ਵਿਚਾਰਕ ਮਤਭੇਦ ਵੀ ਨੇ, ਉਹਨਾਂ ਦਾ ਵੀ ਸਤਿਕਾਰ ਕਰੀਏ, ਜਦੋਂ ਕਿ ਸਾਡਾ ਇੰਟਰਸਟ ਐਜ਼ ਏ ਪੰਥ ਹੈ। ਔਰ ਉਹਨਾਂ ਨੇ ਅਖੀਰ 'ਚ ਕਿਹਾ ਤੁਮੇ ਛਾੜ ਕੋਈ ਅਵਰ ਨਾ ਧਿਆਓ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਵਾਹ, ਬਹੁਤ ਬਹੁਤ ਸ਼ੁਕਰੀਆ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡਾ ਡਾਕਟਰ ਸਾਹਿਬ ਤੋਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਸਕੀਰਤ ਸਿੰਘ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਔਰ ਖਾਲਸਾ ਜ਼ਿੰਦਾਬਾਦ। ਔਰ ਜ਼ਿੰਦਾਬਾਦ ਜ਼ਿੰਦਾਬਾਦ। ਅਜੀਪਾਲ ਸਿੰਘ ਜੀ ਵੀ ਜਿਹੜੇ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਮੁਹੰਮਦ ਜਾਕੂਬ ਜੀ ਵੀ ਕਹਿੰਦੇ ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤਖਤ ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। और खालिस्तान फौजी जी भी। और फिर इसी तरह साढ़े को मोहम्मद याकूब जी फिर कहते हैं आपने सही बोला कि माइट इज राइट, जिसकी लाठी उसकी भैंस। बहुत शुक्रिया। पुराना अखान है साडी धरती दा। बिल्कुल। और फिर तुसी रसीदा दिखाई जाओ कि भी मझ मैं खरीद के लियांदी और डांग वाला कहंदा दस किहदी है। बिल्कुल। वो कहंदा हजूर तुहाडी तुहाडी। और बिल्ले सिंह जी ਜਿਹੜੇ ਅੰਗਰੇਜ਼ ਆਪਣੇ ਫੌਜੀਆਂ ਦੇ ਨਿੰਬੂਆਂ ਵਾਂਗ ਨਿਚੋੜ ਖੂਨ ਨੂੰ ਨਹੀਂ ਅੱਜ ਤੱਕ ਨਹੀਂ ਭੁੱਲੇ, ਸਾਨੂੰ ਵੀ ਆਪਣੇ ਕੋਈ ਰਾਜ ਨੂੰ ਨਹੀਂ ਭੁੱਲਣਾ ਚਾਹੀਦਾ। और बिल्कुल ठीक किया तुसी। मोहम्मद याकूब जी जड़े कहने हक सच बोलने का बहुत शुक्रिया। और फिर कहने तारीफ करने में कोई हर्ज नहीं है आप डॉक्टर साहब, और मिस नीलम की तारीफ कर सकते हैं क्योंकि दोनों पक्के खालसा हैं और खालिस्तान के लिए कोशिश कर रहे हैं। ਤੁਹਾਡੇ ਭਰਾਵਾਂ ਦੀਆਂ ਦੁਆਵਾਂ ਔਰ ਤੁਹਾਡੇ ਹੌਸਲਾ ਦੇਣ ਵਾਲੇ ਲਫ਼ਜ਼ ਸਾਡਾ ਸਰਮਾਇਆ ਨੇ। ਤਾਰੀਫ ਤਾਂ ਉਸ ਸੋਹਣੇ ਰੱਬ ਦੀ ਹੈ ਜਿਨੇ ਸਾਨੂੰ ਹਿੰਮਤ ਦਿੱਤੀ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ सच हक इंसाफ के लिए। बिल्कुल। कहने दोषी का मतलब है मेरे ख्याल से जुर्म मुजलिम और दोष गुनाह करने वाला कल्प्रिट जी। और फिर कहने मेरी आपसे रिक्वेस्ट है कि उर्दू के लफ्ज़ भी ज़्यादा से ज़्यादा बोला करें। बहुत शुक्रिया। मैं किसी ज़ुबान के ख़िलाफ़ नहीं हूँ, पंजाबी तो मेरी अपनी माँ बोली है। नहीं देखो लफज हुण मैं शब्द भी वरत सकता है लेकिन मैं लफज वरतदा क्योंकि मैनू इस गल का अंदाज़ा है कि साडे व्यूअर्स दे विच साडे काफ़ी वड्डी गिणती पाकिस्तानी भरा भैणां जुड़ते हैं, लेकिन जिन्हां लफ्ज़ां दे लई साडा अपनी ज़बान का ढुकवां लफज है। हालां मेरी कोशिश हुंदी है कुछ थोड़ा बहुत इनू असी लहजा कहते हैं, मजैली, मलवई, दुआबा, लहंदा पंजाब, झांगी, मुल्तानी, ईवन विदिन पंजाबी भी अपने लफज ने। हालां मेरी कोशिश हुंदी है कि उस ते ढुकवां
ਉਰਦੂ ਲਫ਼ਜ਼ ਔਰ ਕਈ ਵਾਰ ਜੇ ਉਰਦੂ ਨਾ ਹੋਏ ਤਾਂ ਮੈਂ ਅੰਗਰੇਜ਼ੀ ਲਫ਼ਜ਼ ਵੀ ਇਸਤੇਮਾਲ ਕਰਦਾ ਹਾਂ ਜਿਹੜਾ ਕਿ ਕਾਮਨ ਸਾਰੀਆਂ ਜ਼ੁਬਾਨਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਬਿਲਕੁਲ ਬਸਰਾ ਜੀ ਵੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਸ਼ਾਹਜਾਦ ਜਾਵੇਦ ਜੀ ਜਿਹੜੇ ਨੇ ਉਹ ਕਹਿੰਦੇ ਕਿ ਵਰਲਡ ਨੰਬਰ 1 ਐਨਾਲਿਸਿਸ ਔਨ ਕਰੰਟ ਅਫੇਅਰਸ ਇਨ ਪੰਜਾਬੀ ਓਨਲੀ ਔਨ TV84 ਥੈਂਕਸ ਡਾਕਟਰ ਸਾਹਿਬ ਮੇ ਅੱਲਾ ਬਹੁਤ ਬਲੈਸ ਸ਼ੁਕਰੀਆ ਯੂ ਭਾਈ ਐਂਡ ਸਾਹਿਬ, ਪ੍ਰੋਟੈਕਟ। ਬਹੁਤ ਮਿਹਰਬਾਨੀ। ਐਂਡ ਫਿਰ ਸਤਿੰਦਰ ਸਿੰਘ ਜੀ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ ਔਰ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹੁਣ ਆਪਾਂ ਜਿਹੜੇ TV84 USA ਵੱਲ ਚੱਲਦੇ ਆ ਉੱਥੇ ਵੀ ਆਪਣੇ ਵਿਊਅਰਸ ਦੇ ਮੈਸੇਜ ਪੜ੍ਹਦੇ ਆ। ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਕੋਲ ਪਹਿਲੇ ਵਿਊਅਰ ਨੇ ਇਹਦੇ ਵਿੱਚ ਗੁਸਕੇ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਵੀ, ਸੋਨਮੈਲ ਜੀ ਵੀ ਔਰ ਗਿੱਲੀ ਜਾਰ ਜੀ ਵੀ ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਹੈਗੇ ਨੇ ਸੁਖਜੀਵਨ ਬੱਚੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਪੰਡਤ ਰਾਜ ਜਿਹੜੇ ਨੇ ਉਹ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਸਕੇ ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਔਰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ। ਔਰ ਇੰਦਰਜੀਤ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਮਿਸਰਾ ਸਿੰਘ ਜੀ ਵੀ, ਜਗਪਾਲ ਸਿੰਘ ਜੀ ਵੀ, ਸੁਰਮੁਖ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਤੇਜ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਰਮੁਖ ਸਿੰਘ ਜੀ ਵੀ ਇਹ ਫਤਿਹ ਬੁਲਾਉਂਦੇ ਨੇ। ਕੁਲਦੀਪ ਜੀ ਵੀ ਔਰ ਫਿਰ ਇਸ ਤਰ੍ਹਾਂ ਬ੍ਰਾਹਮਲੀਨ ਭਿੰਦਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਰਾਜਵਿੰਦਰ ਕੌਰ ਜੀ ਵੀ ਔਰ ਨੂਪਾ ਜੀ ਵੀ ਔਰ ਮਾਈ ਪਲਵਿੰਦਰ ਸਿੰਘ ਜੀ ਵੀ ਔਰ ਦਲਜੀਤ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਸਤਿੰਦਰ ਸਿੰਘ ਜੀ ਵੀ ਔਰ ਧਰਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।